दर्शकों ब्रेक तो बाद तुहाडा स्वागत है जी। डॉक्टर साहब हुण साडे दर्शकां नूं दसो अज दा कोई सियासी मुद्दा। देखो अजकल सुब्रामनियम स्वामी घूम घूम के फिर सामने आ जाता भी मेरे लित्तर मारो जी की करिए। मैं अवॉइड करदा भी हुण हिंदू तवियां नूं किते 2-4 दिन बाद कुट्टिया गए रोज़ आ जांदे ने कुछ ना कुछ लैके जी। हुण अज ही मैनू फॉरवर्ड तो खैर 2 दिन पहलां दी है पर मैं अज इहनूं ध्यान नाल देखिआ ਉਹਦੇ ਫੇਸਬੁੱਕ ਦੇ ਉੱਤੇ ਸੁਬਰਾਮਨੀਅਮ ਸਵਾਮੀ ਦੇ ਜਿਸ ਦਾ ਅੱਗੇ ਵੀ ਅਸੀਂ ਜਿਸ ਨੂੰ ਸ਼ਰਧਾਂਜਲੀ ਦਿੱਤੀ ਹੈ ਜੀ ਉਹਦਾ ਇਹ ਲੱਗਿਆ ਪੋਸਟ ਕੀਤਾ ਉਹਨੇ ਔਰ ਉਹਦੀ ਹੈਡਲਾਈਨ ਹੈ ਸਾਇੰਟਿਫਿਕ ਪ੍ਰੂਫ ਆਫ ਜੀਸਸ ਕ੍ਰਾਈਸਟ ਬਿਕਮਿੰਗ ਹਿੰਦੂ ਐਂਡ ਹਿਜ਼ ਡੈਥ ਇਨ ਕਸ਼ਮੀਰ ਕਿ ਜੀਸਸ ਕ੍ਰਾਈਸਟ ਜਿਹੜਾ ਬਾਨੀ ਹੈ ਈਸਾਈ ਧਰਮ ਦਾ ਉਸ ਦੇ ਹਿੰਦੂ ਬਣਨ ਦੇ ਸਾਇੰਟਿਫਿਕ ਸਬੂਤ ਜੀ ਔਰ ਉਸ ਦੀ ਮੌਤ ਜਿਹੜੀ ਆ ਉਹ ਕਸ਼ਮੀਰ ਦੇ ਵਿੱਚ ਹੋਈ। ਹੁਣ ਇਹ ਕੀ ਮੈਸੇਜ ਦੇਣਾ ਚਾਹੁੰਦਾ ਉਧਰੋਂ ਮੋਦੀ ਜਾ ਰਿਹਾ ਹੈ ਦੀਵਾਲੀ ਅੱਜ ਚਲਾ ਗਿਆ ਹੁਣ ਅੱਜ ਗਿਆ ਮੇਰਾ ਖਿਆਲ ਹੈ ਜੀ ਔਰ ਇਧਰ ਇਹ ਪੋਸਟ ਕਰ ਰਹੇ ਹੁਣ ਇਹਨਾਂ ਨੇ ਇਹੀ ਨਹੀਂ ਵੀ ਭਾਰਤ ਦੇ ਈਸਾਈਆਂ ਨੂੰ ਹਿੰਦੂ ਬਣਾਉਣਾ ਉਹ ਆਲਰੇਡੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਵੀ ਉਹ ਤਾਂ ਉਹਨਾਂ ਨੇ ਚੁੱਪ ਚਪੀਤੇ ਯੂਪੀ ਬਿਹਾਰ ਉੜੀਸਾ ਆਂਧਰਾ ਕਰਨਾਟਕਾ ਅਜੇ ਕੇਰਲਾ 'ਚ ਹੱਥ ਨਹੀਂ ਇਹਨਾਂ ਦਾ ਪਿਆ ਉੱਥੇ ਉਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਪਿੰਡਾਂ ਨੂੰ ਘੇਰ ਲੈਂਦੇ ਨੇ ਔਰ ਖਬਰਾਂ ਇਹਦੀਆਂ ਬਿਲਕੁਲ ਹੀ ਨਿਕਲ ਰਹੀਆਂ ਘੇਰ ਲੈਂਦੇ ਨੇ ਪੈਂਫਲੇਟ ਸੁੱਟ ਦਿੰਦੇ ਨੇ 48 ਘੰਟੇ ਜਾਂ 72 ਘੰਟੇ ਦਾ ਟਾਈਮ ਕਿ ਤੁਹਾਡਾ ਬਹੁਤ ਗਰੀਬ ਜਿੱਥੇ ਨੇ ਕਿਤੇ ਆਦੀਵਾਸੀ ਨੇ ਕਿਤੇ ਦਲਿਤ ਨੇ ਔਰ ਫਿਰ ਹਵਨ ਕਰਾ ਕੇ ਉਹਨਾਂ ਦੇ ਉਹ ਚਰਚ ਦੇ ਵਿੱਚ ਹੀ ਆਪਣੀ ਸ਼ਿਵਲਿੰਗ ਰੱਖ ਕੇ ਤੇ ਉਹਨਾਂ ਦਾ ਕਹਿੰਦੇ ਨੇ ਵੀ ਤੁਹਾਡਾ ਸ਼ੁੱਧੀਕਰਨ ਕਰਤਾ ਪਰ ਇਹਦੇ ਨਾਲ ਵੀ ਉਹਨਾਂ ਦੀ ਤਸੱਲੀ ਨਹੀਂ ਹੋਈ ਹੁਣ ਉਹ ਜੀਸਸ ਕ੍ਰਾਈਸਟ ਨੂੰ ਹਿੰਦੂ ਬਣਾਉਣਾ ਚਾਹੁੰਦੇ ਨੇ ਔਰ ਇਹ ਕਹਿਣਾ ਚਾਹੁੰਦੇ ਨੇ ਵੀ ਇਕੱਲਾ ਹਿੰਦੂ ਹੀ ਨਹੀਂ ਬਣਿਆ ਉਹ ਆ ਕੇ ਮਰਿਆ ਵੀ ਕਸ਼ਮੀਰ ਸੀ ਇਸ ਲਈ ਕਸ਼ਮੀਰ 'ਚ ਮੁਸਲਮਾਨ ਵੀ ਬਿਲੋਂਗ ਨਹੀਂ ਕਰਦੇ ਦੀਵਾਲੀ ਮਨਾਉਣ ਉੱਥੇ ਗਏ ਕਿ ਵੀ ਜਿਵੇਂ ਕਸ਼ਮੀਰੀ ਪੰਡਤਾਂ ਦੇ ਨਾਲ ਮਨਾਉਣੀ ਹੋਈ ਦੀਵਾਲੀ ਉਹਨੇ ਔਰ ਨਾਲ ਹੀ ਜੀਸਸ ਨੂੰ ਵੀ ਕਸ਼ਮੀਰ 'ਚ ਮਾਰਤਾ ਹੁਣ ਇਹ ਕੀ ਹੈ ਇਹਦੇ ਪੋਸਟ ਇਹ ਸੁਬਰਾਮਨੀਅਮ ਸਵਾਮੀ ਦੇ ਆਪਣੇ ਸ਼ਬਦ ਨੇ ਵਾਈ ਦਾ ਵਿੰਸੀ ਕੋਡ ਮੂਵੀ ਵਾਜ਼ ਬੈਨਡ ਇਨ ਇੰਡੀਆ ਇਹ ਇੱਕ ਫਿਲਮ ਆਈ ਸੀ ਜਿਹੜੀ ਈਸਾਈਆਂ ਦੇ ਜਜ਼ਬਾਤਾਂ ਨੂੰ ਭੜਕਾਉਂਦੀ ਸੀ ਉਹਨਾਂ ਨੂੰ ਦੁੱਖ ਦਿੰਦੀ ਸੀ ਹਰਟ ਕਰਦੀ ਸੀ ਜੀ ਔਰ ਉਹਨਾਂ ਨੇ ਇਸ ਤੇ ਮੰਗ ਕੀਤੀ ਔਰ ਇਹ ਪਾਬੰਦੀ ਲੱਗ ਗਈ ਸੀ ਹੋਰ ਵੀ ਕਈ ਮੁਲਕਾਂ ਦੇ ਵਿੱਚ ਇਸ ਤੇ ਪਾਬੰਦੀ ਲੱਗੀ ਇਟ ਵਾਜ਼ ਬਿਗੇਸਟ ਬਲੌਕਬਸਟਰ ਸਕਸੈਸ ਮੂਵੀ ਇਨ ਰੈਸਟ ਆਫ ਦਾ ਵਰਲਡ ਜਸਟ ਬਿਕੋਜ਼ ਦਾ ਉਹਨੇ ਕਹਿੰਦਾ ਕਿ ਵੀ ਇਹ ਬੜੀ ਕਾਮਯਾਬੀ ਵਾਲੀ ਬਲੌਕਬਸਟਰ ਕਹਿੰਦੇ ਨੇ ਜਿਹੜੀ ਬਹੁਤ ਹੋਏ ਉਹ ਕਾਮਯਾਬ ਮੂਵੀ ਸੀ ਸਾਰੇ ਸੰਸਾਰ ਦੇ ਵਿੱਚ just because the evangelist Christian missionaries in India feared the Christians will lose faith and convert back to Hinduism, the movie showed Jesus Christ married, had children and came to India. ਹੁਣ ਉਹ ਕਹਿੰਦਾ ਵੀ ਇਹ ਇਸ ਲਈ ਇੰਡੀਆ 'ਚ ਬੈਨ ਹੋਈ ਕਿਉਂਕਿ ਜਿਹੜੇ ਇਵੈਂਜਲਿਸਟ ਕ੍ਰਿਸਚਨ ਮਿਸ਼ਨਰੀ ਨੇ ਇਹ ਸਾਊਥ ਦੇ ਨੇ ਜਿਹੜੇ ਕਨਵਰਟ ਕਰਦੇ ਨੇ ਈਸਾਈਅਤ ਜੀ ਉਹਨਾਂ ਨੂੰ ਇਹ ਡਰ ਸੀ ਕਿ ਵੀ ਇਹ ਜੇ ਮੂਵੀ ਇੱਥੇ ਲੱਗੀ ਤੇ ਈਸਾਈ ਜਿਹੜੇ ਨੇ ਉਹਨਾਂ ਦਾ ਵਿਸ਼ਵਾਸ ਖਤਮ ਹੋ ਜਾਏਗਾ ਐਂਡ ਵਿਲ ਕਨਵਰਟ ਬੈਕ ਟੂ ਹਿੰਦੂਇਜ਼ਮ ਉਹ ਵਾਪਸ ਹਿੰਦੂ ਬਣ ਜਾਣਗੇ ਦਾ ਮੂਵੀ ਸ਼ੋਡ ਜੀਸਸ ਕ੍ਰਾਈਸਟ ਮੈਰਿਡ ਹੈਡ ਚਿਲਡਰਨ ਐਂਡ ਕੇਮ ਟੂ ਇੰਡੀਆ ਇਹ ਹੁਣ ਇਹਦੀ ਵਰਜਨ ਹੈ ਕਿ ਜੋ ਉਹਨੇ ਸ਼ੋਅ ਕੀਤਾ ਹੈ ਕਿ ਜੋ ਵਿਆਹਿਆ ਹੋਇਆ ਹੈ ਉਸ ਦੇ ਜੀਸਸ ਦੇ ਬੱਚੇ ਵੀ ਸੀ ਔਰ ਭਾਰਤ ਆਇਆ ਸੀ ਕੈਨ ਯੂ ਟੈਲ ਮੀ ਵਾਈ ਦਾ BBC ਵਰਲਡ ਡਾਕੂਮੈਂਟਰੀ ਸ਼ਾਰਟ ਫਿਲਮ ਐਂਡੋਸਡ ਬਾਈ ਦਾ ਵੈਟੀਕਨ ਟਾਈਟਲਡ ਲਾਸਟ ਈਅਰਸ ਆਫ ਜੀਸਸ showing the tomb of Jesus in Kashmir ਹੁਣੇ ਫੇਕ ਇਧਰੋਂ ਉਧਰੋਂ ਗੱਲਾਂ ਚੁੱਕ ਕੇ ਬੰਦਾ ਬਣਾ ਰਿਹਾ ਕਿਸੇ ਦੀ ਲੱਤ ਫੜ ਕੇ ਕਿਸੇ ਦੀ ਬਾਂਹ ਫੜ ਕੇ ਕਿ ਜੀ ਇਹ ਜਿਹੜੀ ਡਾਕੂਮੈਂਟਰੀ ਫਿਲਮ BBC ਨੇ ਸ਼ੋਅ ਕੀਤੀ ਸੀ ਜਿਹਨੂੰ ਕਿ ਵੈਟੀਕਨ ਨੇ ਵੀ ਐਂਡੋਰਸ ਕੀਤਾ ਸੀ ਹੁਣ ਵੈਟੀਕਨ ਨੇ ਐਂਡੋਰਸ ਕੀਤਾ ਹੈ ਵੀ ਜੀਸਸ ਦੀ ਕਬਰ ਕਸ਼ਮੀਰ 'ਚ ਹੈ ਜਿਹੜੇ ਵੈਟੀਕਨ ਦੀ ਜਾਂ ਕ੍ਰਿਸਚੀਅਨਿਟੀ ਦੀ ਟ੍ਰਿਨਿਟੀ ਦਾ ਪ੍ਰਿੰਸੀਪਲ ਜਿਹੜਾ ਹੈ ਗॉड ਸਨ ਐਂਡ ਗੋਸਟ ਜੀ ਉਸ ਦੇ ਉੱਤੇ ਖੜਾ ਹੈ ਜਿਹਦੇ ਥੱਲੇ ਸਾਰਾ ਫੇਥ ਹੀ ਇਹਨਾਂ ਦਾ ਇਸ ਗੱਲ ਦੇ ਉੱਤੇ ਹੈ ਕਿ ਜੀਸਸ ਜਿੱਥੇ ਉਹਨੂੰ ਮਾਰ ਕੇ ਬਰੀ ਕੀਤਾ ਉਹਦੇ 'ਚੋਂ ਵਾਪਸ ਆਇਆ ਉਹਦੇ ਥੱਲੇ ਈਸਟਰ ਦਾ ਦਿਨ ਮਨਾਇਆ ਜਾਂਦਾ ਹੈ ਔਰ ਉਹ ਜੀਸਸ ਜਿਹੜਾ ਹੈ ਲਾਈਵ ਬਾਹਰ ਆਇਆ ਔਰ ਉਹਨਾਂ ਦੇ ਮਰਨ ਤੋਂ ਬਾਅਦ ਕਬਰ ਇਸ ਲਈ ਬਣਾਈ ਜਾਂਦੀ ਹੈ ਕਿ ਉਹਦਾ ਡੂਮਸ ਡੇ ਜਿੱਦਣ ਕਿ ਡੇ ਆਫ ਜਜਮੈਂਟ ਜਿਹਨੂੰ ਕਹਿੰਦੇ ਨੇ ਉਸ ਦਿਨ ਜੀਸਸ ਆਏਗਾ ਕੱਲੀ ਕੱਲੀ ਕਬਰ 'ਤੇ ਖਲੋਏਗਾ ਹਿਸਾਬ ਕਿਤਾਬ ਹੋਏਗਾ ਹੁਣ ਇਹ ਕਹਿ ਰਿਹਾ ਕਿ ਜੀ ਉਹ ਜਿਹੜੀ ਫਿਲਮ BBC ਡਾਕੂਮੈਂਟਰੀ ਜਿਹਨੇ ਦੱਸਿਆ ਵੀ ਜੀਸਸ ਕਸ਼ਮੀਰ 'ਚ ਉਹਦੀ ਟੋਂਬ ਹੈ ਉਹਨੂੰ ਵੈਟੀਕਨ ਨੇ ਵੀ ਇਹਨੂੰ ਕਹਿੰਦੇ ਨੇ ਵੀ ਇੰਨਾ ਵੱਡਾ ਝੂਠ ਬੋਲੋ ਕਿ ਆਮ ਨੂੰ ਵੀ ਲੱਗੇ ਵੀ ਇੰਨਾ ਝੂਠ ਨਹੀਂ ਹੋ ਸਕਦਾ ਇਹਦੇ 'ਚ ਜ਼ਰੂਰ ਸੱਚ ਹੋਣਾ ਸੋ ਇਹ ਕਹਿੰਦਾ ਕਿ BBC ਵਰਲਡ ਡਾਕੂਮੈਂਟਰੀ endorsed by the Vatican titled Lost Years of Jesus showing the tomb of Jesus in Kashmir
and the places he visited in India was banned in India कि जी ये ਜਿਹੜੀ ਫਿਲਮ ਜਿਹਦੇ 'ਚ ਦਿਖਾਇਆ ਸੀ ਕਿ ਉਹਨੇ ਇੰਡੀਆ ਵਿਜ਼ਿਟ ਕੀਤਾ ਔਰ ਉਹਦੀ ਕਬਰ ਜਿਹੜੀ ਆ ਕਸ਼ਮੀਰ 'ਚ ਬਣੀ ਉਹ ਭਾਰਤ 'ਚ ਬੈਨ ਕਰ ਦਿੱਤੀ ਗਈ। I can give you a link for that if you want. Only the Indian Christians are hidden from this truth. Jesus conversion to Hinduism. ਉਹ ਕਹਿੰਦੇ ਬਾਕੀ ਸਾਰੇ ਦੁਨੀਆ ਦੇ ਈਸਾਈਆਂ ਨੂੰ ਪਤਾ ਹੈ ਕਿ ਜੀਸਸ ਜਿਹੜਾ ਉਹ ਹਿੰਦੂ ਬਣ ਗਿਆ ਸੀ, ਕਨਵਰਟ ਹੋ ਗਿਆ ਸੀ। ਸਿਰਫ ਭਾਰਤ ਦੇ ਈਸਾਈਆਂ ਦੇ ਕੋਲੋਂ ਇਹ ਭੇਦ ਬੜਾ ਗੁਪਤ ਰੱਖਿਆ ਹੋਇਆ ਹੈ ਕਿ ਜੀਸਸ ਹਿੰਦੂ ਬਣ ਗਿਆ ਸੀ। ਜੀ This truth is whispered among the Christian scholars and theologians in the rest of the world. ਇਹ ਜਿਹੜੇ ਸਾਰੇ ਕ੍ਰਿਸਚੀਅਨ ਸਕਾਲਰ ਨੇ ਔਰ ਵਿਦਵਾਨ ਨੇ ਇਹ ਵੀ ਇੱਕ ਦੂਜੇ ਦੇ ਕਾਨਾਫੂਸੀ ਕਰਦੇ ਨੇ, ਕੰਨ 'ਚ ਕਹਿੰਦੇ ਨੇ ਵੀ ਜੀਸਸ ਹਿੰਦੂ ਹੋ ਗਿਆ ਸੀ। ਤੁਸੀਂ ਦੇਖ ਲਓ ਵੀ ਕੀ ਹੈ, ਦਿਸ ਇਜ਼ ਵਾਟ ਏ ਲਾਇਰ। ਕਿਸ ਲੈਵਲ ਦੇ ਹੈ, ਇਹਨਾਂ ਦਾ ਇਲਾਜ ਕੀ ਹੈ ਫਿਰ? ਇਹ ਤੁਹਾਡੇ ਕੋਲ ਇਲਾਜ ਹੈਗਾ ਇਹਨਾਂ ਦਾ? ਨਹੀਂ, ਸਾਡੇ ਕੋਲ ਨਹੀਂ ਹੈ, ਹੁਣ ਇਹਦੇ ਤੇ ਦੱਸ ਨਹੀਂ ਸਕਦੇ ਇਹਦਾ ਇਲਾਜ ਕੀ ਜੀ। This truth is hidden and dusting somewhere in the old Vatican libraries ਕਿ ਵੀ ਇਹ ਜਿਹੜਾ ਟਰੂਥ ਹੈ ਕਿ ਜੀਸਸ ਹਿੰਦੂ ਬਣ ਗਿਆ ਸੀ, ਇਹ ਵੈਟੀਕਨ ਦੀਆਂ ਲਾਇਬ੍ਰੇਰੀਆਂ 'ਚ ਇਸ ਨੂੰ ਜਿਹੜਾ ਉਹ ਲੁਕਾਇਆ ਹੋਇਆ। ਥੱਲੇ ਇਹਨੇ ਇੱਕ ਲਿੰਕ ਜਿਹਾ ਦਿੱਤਾ। ਹੁਣ ਉਹ ਕਹਿੰਦਾ ਦ ਟੌਂਬ ਆਫ ਜੀਸਸ ਇਨ ਕਸ਼ਮੀਰ। ਹੁਣ ਝੂਠ ਦੇ ਉੱਤੇ ਇੱਕ ਝੂਠ। ਜੀ। Do you know a fact that all the Indian Christians are converted ones? ਕਿ ਤੁਹਾਨੂੰ ਇਸ ਸੱਚ ਦਾ ਪਤਾ ਹੈ ਕਿ ਵੀ ਸਾਰੇ ਭਾਰਤ ਦੇ ਈਸਾਈ ਜਿਹੜੇ ਨੇ ਉਹ ਕਨਵਰਟ ਹੋਏ ਹੋਏ ਨੇ। ਜੀ। That is they were Hindus before father or grandfather or great grandfather। ਉਹਨਾਂ ਦਾ ਪਿਓ ਜਾਂ ਦਾਦਾ ਜਾਂ ਉਹਨਾਂ ਦਾ ਪਿਓ ਉਹ ਹਿੰਦੂ ਸੀ। It is our responsibility of younger generation to enlighten every Christian to convert back to their default religion of Hinduism। ਇਹ ਹੁਣ ਸੁਬਰਾਮਨੀਅਨ ਸਵਾਮੀ ਕਹਿ ਰਹੇ, ਇਹ ਸਾਡੀ ਯੰਗਰ ਜਨਰੇਸ਼ਨ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਭਾਰਤ ਦੇ ਹਰ ਈਸਾਈ ਨੂੰ ਇਹ ਦਸੀਏ ਕਿ ਤੂੰ ਹਿੰਦੂ ਹੈ ਔਰ ਤੂੰ ਵਾਪਸ ਹਿੰਦੂ ਬਣ, ਕਨਵਰਟ ਬੈਕ ਟੂ देयर डिफॉल्ट रिलीजन ऑफ हिंदुइज्म बाय डिफॉल्ट कि तू तो हिंदू ही है इसलिए तू वापस चल। दिस इज द अल्टीमेट वेपन टू कन्वर्ट बैक द क्रिश्चियंस टू मेन स्ट्रीम हिंदुइज्म कि जे तुसी ईसाइयां नू हिंदुआं दी मुख धारा च लियाना ते उन्हां नू बार-बार ये कहो कि तुसी डिफॉल्ट हिंदू हो। जीसस भी हिंदू हो गया सी, उहदी कबर है, हुण उहदी शायद कबर लभ के उत्थे कोई ये बना देण मंदिर, शिवलिंग रख देणगे कबर दे उत्ते तो फिर जिन्होंने ये ईसाई जोड़े ने उन्होंने कन्नों फड़ के भारत दे नूं लियाणगे भी चलो उत्थे जाके रिपेंट करो और तुहाडा उत्थे जिहड़ा पहला एक शुद्धिकरण तुहाडे पिंड च करांगे, फिर एक शुद्धिकरण जाके जीसस दी टोंब दे उत्ते करांगे। फिर टोंब तो नहीं ना होनी जी, समाधि होनी। टोंब तो होई फिर तो क्रिश्चन हो गया जी। नहीं, सो उन्होंने ये कहना चाहिए भी उहदी समाधि बनाई हुई है उत्थे, और शायद टोंब वर्ड समाधि लिए भी इस्तेमाल हुंदा, उन्होंने अंग्रेजी च इस्तेमाल कीता जी। सो ये आइडियालॉग है RSS ਦਾ एनलाइटेंड हिंदू स्कॉलर साउथ ਦਾ ਜਿਹੜਾ ਹਾਰਵਰਡ ਦੇ ਵਿੱਚ ਵੀ ਪ੍ਰੋਫੈਸਰ ਰਿਹਾ ਔਰ ਜਿਸ ਨੂੰ ਸਿੱਖਾਂ ਨੇ ਵੀ ਬੜਾ ਚੁੱਕਿਆ ਕਿ ਜੀ ਦੇਖੋ ਪਿੰਡਾਂ ਵਾਲਿਆਂ ਬਾਰੇ ਕਿੰਨੀਆਂ ਪੋਜ਼ਿਟਿਵ ਗੱਲਾਂ ਉਹਨੇ ਕੀਤੀਆਂ ਔਰ ਕਿੰਨਾ ਇਹ ਸਾਡਾ ਸਿੰਪੈਥਾਈਜ਼ਰ ਹੈ। ਲੇਕਿਨ ਮਤਲਬ ਇੱਕ ਪਾਸੇ ਮੁਸਲਮਾਨਾਂ ਨੂੰ ਜੂਤ ਫੇਰਨ ਦਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਹਿੰਦੂ ਤਵੀਆਂ ਨੇ, ਈਸਾਈਆਂ ਦੀ ਇਨਰ ਕਨਵਰਸ਼ਨ ਚੱਲ ਰਹੀ ਹੈ और ये जड़ा उत्ते सिर दे उत्ते बिठाया होया ये स्कॉलर ये जड़ा ये दस रहा हुण ईसाइयां नूं कि भी ये तुहाडे तो सच्चाई लकाई हुई है। सारे दुनिया दे ईसाइयां नूं पता है कि जीसस हिंदू हो गया सी और मरिया वो कश्मीर जाके सी। ਇਹ ਪਹਿਲਾਂ ਖਬਰਾਂ ਨਹੀਂ ਆਈਆਂ, ਇਹ ਹੁਣ ਹੀ ਆਣੀਆਂ ਸ਼ੁਰੂ ਹੋਈਆਂ ਆਈ ਥਿੰਕ। ਨਹੀਂ ਜੀ, ਹੁਣ ਇਹਨਾਂ ਨੂੰ ਪਤਾ ਹੈ कि भी ਜਿਹੜਾ घर वाला घर नहीं, हमें किसी का डर नहीं। व्हेन द कैट इज अवे माइस विल प्ले। बिल्ली नहीं है हुण, चूहे नच रहे हैं जी जी। बिल्ली आएगी फिर बढ़ जाएंगे खुड्डां च। सो दैट इज व्हाट इट इज जी। डॉक्टर साहब इस नाल ने ब्रेक व्यूअर्स तुसीं कितनी जाना मिलते हैं छोटे वक्फे तो बाद।